ਕੀ ਇੰਟਰਸਟ ਰੇਟ ਕੱਟਸ ਤੋਂ ਪਹਿਲਾਂ ਕੁਝ ਬੈਂਕ ਆਪਣੇ ਵਿਆਜ ਦਰ ਘਟਾਉਣੇ ਸ਼ੁਰੂ ਕਰ ਸਕਦੇ ਆ? ਬੈਂਕ ਵੀ ਦੇਖੋ ਬਿਜ਼ਨਸ ਦੇ ਵਿੱਚ ਹੈਗੇ ਜੀ। ਬੈਂਕ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਉਹ ਆਪਣਾ ਫਾਇਦਾ ਸਾਨੂੰ ਦੇਖਦੇ ਆ। ਕੀ ਫਾਇਦਾ ਹੈਗਾ। ਤੇ ਕਿੰਨੇ ਕੁ % ਆਪਾਂ ਜਦੋਂ ਦੇਖਦੇ ਹਾਂ ਵੀ ਤੁਹਾਡੇ ਜੋ ਕਰੰਟ ਮੌਰਗੇਜ ਰੇਟ ਚੱਲ ਰਿਹਾ ਆ ਉਹ ਤੋਂ ਕਿੰਨਾ ਕੁ ਡਾਊਨ ਆਇਆ ਹੋਵੇ ਫਿਰ ਆਪਾਂ ਨੂੰ ਰੀਫਾਈਨੈਂਸ ਦਾ ਫਾਇਦਾ ਹੈ? ਤੇ ਦੇਖੋ ਜਸਟ ਲਾਈਕ ਜਿਵੇਂ ਇੱਕ ਜਨਰਲ ਡਾਕਟਰ ਹੁੰਦਾ ਜਿਹੜਾ ਕਹਿੰਦਾ ਵੀ ਮੈਂ ਤੁਹਾਡਾ ਹਰ ਇੱਕ ਚੀਜ਼ ਦਾ ਇਲਾਜ ਕਰ ਦੂੰਗਾ, ਭਾਵੇਂ ਸਰਜਰੀ ਹੋਵੇ ਉਹ ਵੀ ਮੈਂ ਕਰ ਦੂੰਗਾ, ਪਰ ਉਹ ਇੱਕ ਜਨਰਲ ਡਾਕਟਰ ਹੈਗਾ। ਕਰ ਸਕਦਾ ਸ਼ਾਇਦ ਥੋੜਾ ਬਹੁਤਾ ਕਰ ਸਕਦਾ, ਪਰ ਤੇ ਕੋਈ ਸਪੈਸ਼ਲਿਸਟ ਕੋ ਜਾਣਾ ਉਹਦਾ ਫਰਕ ਆ। ਉਹਦਾ ਫਰਕ ਹੈਗਾ। ਹੁਣ ਜ਼ੈਂਡਰ ਮੌਰਗੇਜ ਜਾਂ ਰੀਅਲ ਸਟੇਟ ਇੰਕ ਦੇ ਵਿੱਚ ਅਸੀਂ ਸਾਡਾ ਜਿਹੜਾ ਵੀ ਕੰਮ ਹੈਗਾ ਉਹ ਜਾਂ ਤੇ ਮੌਰਗੇਜ ਨਾਲ ਜੁੜਦਾ ਹੈਗਾ ਜਾਂ ਰੀਅਲ ਸਟੇਟ ਨਾਲ ਜੁੜਦਾ ਹੈਗਾ। ਕਿ ਜੇ ਤੁਸੀਂ ਹੈਗੇ ਹੋ ਮਾਰਕੀਟ ਦੇ ਵਿੱਚ ਘਰ ਲੈਣਾ ਚਾਹੁੰਦੇ ਜੇ ਤੇ ਜ਼ਿਆਦਾ ਵੇਟ ਵੀ ਨਾ ਕਰੋ ਵੀ ਜੇ ਅਸੀਂ ਕਹ ਲਓ ਵੀ ਜਦੋਂ ਵਿਆਜ ਬਹੁਤ ਹੀ ਘਟਣਗੇ ਉਦੋਂ ਅਸੀਂ ਆਵਾਂਗੇ, ਤਾਂ ਫਿਰ ਕਹ ਲਓ ਵੀ ਜਿਹੜੇ ਸਾਰੇ ਹੋਰ ਵੀ ਹੈਗੇ ਤੁਹਾਡੇ ਵਰਗੇ ਸਾਰੇ ਵਰਗੇ ਜਿਹੜੇ ਵੇਟ ਕਰ ਰਹੇ ਨੇ ਉਹ ਫਿਰ ਸਭ ਇੱਕ ਟਾਈਮ ਆ ਜਾਂਦੇ। ਜੇ ਮੈਂ ਆਪਣੀ ਕਾਮਯਾਬੀ ਦਾ ਕੋਈ ਹਿੱਸਾ ਮੰਨਣਾ ਜ਼ਿੰਦਗੀ ਦੇ ਵਿੱਚ ਉਹ ਇਹ ਹੈਗਾ ਵੀ ਘਰੋਂ ਨਿਕਲੀ ਦਾ ਸਵੇਰੇ ਤਿਆਰ ਹੋ ਕੇ ਤੇ ਇਹੋ ਚਾਹੀਦਾ ਵੀ ਯਾਰ ਆਪਾਂ ਕਿਸੇ ਦੀ ਮਦਦ ਕਰਨ ਚੱਲੇ ਹਾਂ ਔਰ ਪੂਰੀ ਮਦਦ ਕਰਾਂਗੇ। ਜੇ ਤੁਸੀਂ ਉਹ ਵੀ ਦੱਸ ਦਿਓ, ਇੱਕ ਰੈਜ਼ੀਡੈਂਸ਼ੀਅਲ ਹੋਮ ਹਾਂਜੀ ਦੋ ਪ੍ਰਾਪਰਟੀਆਂ ਹੈਗੀਆਂ। ਜਿਹੜੀ ਇੱਕ ਪ੍ਰਾਪਰਟੀ ਮੈਂ ਅੱਜ ਤੁਹਾਨੂੰ ਸ਼ੇਅਰ ਕਰਨਾ ਜਿਹਦੇ ਅਸੀਂ ਲਿਸਟ ਕੀਤੀ ਹੈ ਰੀਸੈਂਟਲੀ। ਬਹੁਤ ਅੱਛਾ ਘਰ ਹੈ ਜੀ, 4 ਬੈਡਰੂਮ 3 ਬਾਥ ਦਾ ਘਰ ਹੈਗਾ। 2200 ਸਕੁਅਰ ਫੁੱਟ ਦਾ ਘਰ ਹੈ, 1 ਬੈਡਰੂਮ ਥੱਲੇ 3 ਬੈਡਰੂਮ ਉੱਪਰ ਹੈ। ਕਲੋਵਿਸ ਚ ਹੈ 93722 ਜ਼ਿਪ ਕੋਡ ਹੈਗਾ ਜੀ, ਫ੍ਰੈਸਨੋ ਚ ਹੈਗਾ ਔਰ ਅੱਛੇ ਏਰੀਆ ਚ ਹੈਗਾ। 479 ਬੜਾ ਰੀਜ਼ਨੇਬਲੀ ਪ੍ਰਾਈਸ ਘਰ ਹੈਗਾ ਇਹਦਾ। ਇਹਨਾਂ ਨੇ ਇਹ ਜਿਹੜੇ ਪਹਿਲਾਂ ਜਿਨ੍ਹਾਂ ਦੇ ਓਨਰ ਸੀਗੇ ਇਹਨਾਂ ਨੇ ਪਹਿਲਾਂ ਕਿਰਾਏ ਤੇ ਚੜਾਇਆ ਸੀ। 2.5 ਦਾ ਕਿਰਾਇਆ ਸੀਗਾ ਪਹਿਲਾਂ, ਪਰ ਇਹ ਹੁਣ ਵੀ ਕਿਰਾਏ ਚੜ੍ਹ ਸਕਦੀ। ਜੇ ਇਨਵੈਸਟਮੈਂਟ ਵਾਸਤੇ ਲੈਣੀ ਤਾਂ ਵੀ ਵਧੀਆ ਹੈਗੀ ਹੈ। ਠੀਕ ਹੈ। ਜੇ ਤੁਸੀਂ ਆਪਣੇ ਰਹਿਣ ਵਾਸਤੇ ਲੈਣੀ ਹੈ ਤਾਂ ਫਿਰ ਤੇ ਬਹੁਤ ਹੀ ਵਧੀਆ ਹੈਗਾ। ਘਰ ਦੇ ਵਿੱਚ ਸੋਹਣੇ ਅੱਛਾ ਮਤਲਬ ਕਿ ਸੋਹਣਾ ਘਰ ਹੈਗਾ। ਸੋ ਜੇ ਕਿਸੇ ਦਾ ਕੋਈ ਸਵਾਲ ਹੋਵੇ, ਕਿਸੇ ਨੇ ਇਨਵੈਸਟ ਕਰਨਾ ਹੋਵੇ ਜਾਂ ਤੁਸੀਂ ਆਪ ਲੈਣਾ ਹੋਵੇ ਤਾਂ ਇਟ ਇਜ਼ ਅ ਗੁੱਡ ਪ੍ਰਾਪਰਟੀ। ਇੱਕ ਟਰੱਕ ਸਟਾਪ ਅਸੀਂ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਇੱਕ ਵਾਰੀ ਫਿਰ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਉਹਨਾਂ ਦੇ ਨਾਲ ਰੀਅਲ ਅਸਟੇਟ ਮੌਰਗੇਜ ਲੋਨਸ ਦੇ ਬਾਰੇ ਗੱਲਬਾਤ ਕਰਾਂਗੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜੀ ਜੀ, ਆਪ ਜੀ ਨੂੰ, ਪੰਜਾਬੀ ਰੇਡੀਓ USA ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਈਡੀਜ਼ ਤੋਂ ਸ਼ੁਰੂ ਕਰ ਲਈਏ। ਹਾਂਜੀ ਬਿਲਕੁਲ ਜੀ, ਇਹ ਵੀ ਸਾਡੀ ਕਲਾਸ 'ਚ ਹੁੰਦੀ ਹੈ ਸਵੇਰੇ ਸਵੇਰੇ। ਮੈਂ ਉਹਨੂੰ ਯਾਦ ਕਰਨੀ ਪੈਂਦੀ ਵੀ ਅੱਜ ਜਾਣਾ ਦੋ ਦੇ ਪਾੜੇ ਵਾਂਗੂ। ਹਾਂਜੀ ਬਿਲਕੁਲ ਜੀ। ਦੇਖੋ ਜਿੱਥੋਂ ਤੱਕ ਆਈਡੀਆ ਦੀ ਗੱਲ ਹੈਗੀ ਹੈ, ਪਹਿਲਾਂ ਅਸੀਂ ਗੱਲ ਕਰੀਏ ਜ਼ੈਂਡਰ ਮੌਰਗੇਜ ਐਂਡ ਰੀਅਲ ਸਟੇਟ ਜਿਹੜੀ ਸਾਡੀ ਕੰਪਨੀ ਹੈਗੀ ਹੈ ਇਹਦਾ DRE ਨੰਬਰ, ਯਾਨੀ ਕਿ ਜਿਹਦੇ ਵਿੱਚ ਅਸੀਂ ਰੀਅਲ ਸਟੇਟ ਦਾ ਕੰਮ ਕਰਨਾ ਜੀ, ਉਹ ਹੈਗਾ DRE ਨੰਬਰ 02083716। ਜਿਹੜੀ ਸਾਡੀ ਹੈਗੀ ਆ ਲੋਨ ਦੀ ID, ਜਿਹਨੂੰ ਅਸੀਂ ਕਹਿੰਦੇ ਵੀ NMLS ID, ਜਿਹਦੇ ਤਹਿਤ ਅਸੀਂ ਮੌਰਗੇਜ ਦਾ ਕੰਮ ਕਰਨੇ ਆ, ਉਹ ਹੈਗੇ ਜੀ 1825688। ਮੇਰੀਆਂ ਪਰਸਨਲ IDs ਲੋਨ ਦੀ ਹੈਗੀ ਜੀ NMLS ID 698952 ਤੇ ਨਾਲ ਜਿਹੜੀ ਸਾਡੀ ਰੀਅਲ ਸਟੇਟ ਦੀ ਲਾਇਸੈਂਸ ਮੇਰੀ ਪਰਸਨਲ ਹੈਗੀ ਹੈ ਉਹ ਹੈਗਾ DRE ਨੰਬਰ 02067197। ਤੇ ਰਾਜਕਰਨ ਭਾਜੀ ਇੱਕ ਜਿਹੜੀ ਸਾਡੀ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕਾਰਪ, ਜਿਹਦੇ ਤਹਿਤ ਅਸੀਂ ਇਕਵਿਪਮੈਂਟ ਫਾਈਨੈਂਸਿੰਗ, ਟਰੱਕ ਟ੍ਰੇਲਰਸ ਜਾਂ ਕਿਸੇ ਨੇ ਕੋਈ ਖੇਤੀਬਾੜੀ ਜਿਹੜੇ ਟਰੈਕਟਰਸ ਜਾਂ ਕੋਈ ਹੈ ਸਮਾਨ ਲੈਣਾ ਹੋਵੇ ਨਾ, ਤੇ ਉਹ ਵੀ ਅਸੀਂ ਲੋਨ ਕਰਨੇ ਆ। ਉਹਦੇ ਵਿੱਚ ਜਿਹੜੀ ID ਹੈਗੀ ਹੈ NMLS ID ਹੈਗੀ ਹੈ 22851002 ਤੇ ਜਿਹੜਾ CFL ਨੰਬਰ ਹੈਗਾ ਸਾਡਾ ਹੈਗਾ 60DBO139991। ਹਾਂਜੀ ਚਲੋ ਜੀ, ਕਾਫੀ ਨੰਬਰ ਜਿਹੜੇ ਉਹ ਤੁਸੀਂ ਦੱਸਦੇ ਯਾਦ ਰੱਖਣੇ ਵੀ ਔਖੇ ਹੁੰਦੇ ਆ, ਪਰ ਚਲੋ ਥੈਂਕ ਯੂ। ਤੇ ਗੱਲਬਾਤ ਦੀ ਸ਼ੁਰੂਆਤ ਮੋਹਨ ਚੀਮਾ ਜੀ ਕਰਦੇ ਆ, ਜਿਹਦਾ ਸਾਰਿਆਂ ਨੂੰ ਇੰਤਜ਼ਾਰ ਆ ਇੰਟਰਸਟ ਰੇਟ ਕੱਟਸ ਨੂੰ, ਜਿਹੜਾ ਉਹ ਲੈ ਕੇ ਹੁਣੇ ਰੀਸੈਂਟਲੀ ਜਿਹੜੀ ਲਾਸਟ ਫੈਡ ਦੀ ਮੀਟਿੰਗ ਹੋਈ ਆ, ਇਸ ਵਾਰ ਤਾਂ ਉਹਨਾਂ ਨੇ ਸਟੇਬਲ ਰੱਖੇ ਆ, ਪਰ ਇਸ਼ਾਰੇ ਆ ਰਹੇ ਆ ਵੀ ਸ਼ਾਇਦ ਅਗਲੀ ਮੀਟਿੰਗ ਦੇ ਵਿੱਚ ਸਤੰਬਰ ਦੇ ਐਂਡ ਤੱਕ ਪਹਿਲਾ ਇੰਟਰਸਟ ਰੇਟ ਕੱਟ ਆ ਸਕਦਾ ਹੈ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਅਸੀਂ ਜ਼ਿਕਰ ਕੀਤਾ ਸੀਗਾ ਪਹਿਲਾਂ ਵੀ ਆਹ ਜਿਹੜਾ ਸਮਾਂ ਹੈਗਾ ਇਹ ਇੱਕ ਤਾਂ ਪਹਿਲਾਂ ਇਲੈਕਸ਼ਨ ਈਅਰ ਹੈਗਾ। ਇਲੈਕਸ਼ਨ ਈਅਰ ਦੇ ਵਿੱਚ ਹਰ ਪਾਸੋਂ ਦਾਅ ਪੇਚ ਖਿਲੇ ਜਾਂਦੇ ਆ। ਹੁਣ ਤੁਸੀਂ ਕਰੰਟ ਹਾਲਾਤ ਜਾਣਦੇ ਹੋ ਵੀ ਜਿਵੇਂ ਬਹੁਤ ਕੁਝ ਚੱਲ ਰਿਹਾ, ਬੜੀਆਂ ਚੀਜ਼ਾਂ ਨਵੀਂ ਚੀਜ਼ਾਂ ਨਜ਼ਰ ਆ ਰਹੀਆਂ। ਰੋਜ਼ ਦੀ ਨਿਊਜ਼ ਦੇਖ ਲਓ, ਕੋਈ ਨਾ ਨਵੀਂ ਖਬਰ ਆ ਰਹੀ ਹੈ ਇਲੈਕਸ਼ਨ ਨਾਲ ਰਿਲੇਟਡ। ਹੁਣ ਫੈਡ ਦੇ ਉੱਪਰ ਵੀ ਕਾਫੀ ਪ੍ਰੈਸ਼ਰ ਪੈ ਰਿਹਾ। ਇਹਨਾਂ ਨੇ ਪਹਿਲਾਂ ਵੀ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਸਤੰਬਰ ਦੇ ਵਿੱਚ ਲਾਈਕਲੀ ਪਹਿਲਾ ਕੱਟ ਕਰਾਂਗੇ। ਹੁਣ ਲਾਈਕਲੀ ਦਾ ਸ਼ਬਦ ਤੁਸੀਂ ਕੱਢ ਹੀ ਦਿਓ। ਜਿਹੜੀ ਅੱਜ ਦੀ ਰਿਪੋਰਟ ਆਈ ਹੈ ਅਨਐਮਪਲੋਇਮੈਂਟ ਦੀ, ਉਹਨੇ ਇਹ ਇੱਕ ਚੀਜ਼ ਨੂੰ ਕਨਫਰਮ ਕਰਤਾ ਵੀ ਪੋਸੀਬਲ 25 ਬਿਪਸ ਜਿਹਨੂੰ ਕਹਿੰਦੇ ਵੀ 25 ਬੇਸਿਸ ਪੁਆਇੰਟ ਦਾ ਕੱਟ ਜਿਹੜਾ ਹੈਗਾ
ਸਪਟੰਬਰ ਦੇ ਵਿੱਚ ਮੋਸਟ ਲਾਈਕਲੀ ਹੁਣ ਉਹ ਅਨਾਉਂਸ ਹੋਊਗਾ ਔਰ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਨੇ ਵੀ ਜਿਹੜੇ ਰਿਸੈਸ਼ਨ ਫੀਅਰਸ ਹੈਗੇ ਨੇ, ਕਿਉਂਕਿ ਜੇ ਅਨਐਮਪਲੋਇਮੈਂਟ ਵੱਧਦੀ ਹੈ ਤੇ ਰਿਸੈਸ਼ਨ ਵੱਧਦਾ। ਬਿਲਕੁਲ, ਜੇ ਰਿਸੈਸ਼ਨ ਨੂੰ ਦੇ ਕੇ ਚੱਲੀਏ ਤੇ ਰਾਜਕੁਮਾਰ ਭਾਜੀ ਇਹ ਵੀ ਚਾਂਸ ਹੈਗਾ ਸ਼ਾਇਦ ਸਪਟੰਬਰ ਤੋਂ ਪਹਿਲਾਂ ਵੀ ਛੋਟਾ ਮੋਟਾ ਕੋਈ ਇਹ ਰੇਟ ਕੱਟ ਪਹਿਲਾਂ ਵੀ ਕੱਢ ਸਕਣ। ਅੱਛਾ, ਸੋ ਇਸ ਵੇਲੇ ਹਾਲਾਤ ਜਿਹੜੇ ਹੈਗੇ ਆ ਬੜੀ ਤੇਜ਼ੀ ਨਾਲ ਇਸ ਪਾਸੇ ਜਾ ਰਹੇ ਨੇ, ਬਦਲ ਰਹੇ। ਇਹਨਾਂ ਦੇ ਉੱਪਰ ਹਾਂਜੀ ਇਹਨਾਂ ਦੇ ਉੱਪਰ ਇੰਟਰਸਟ ਰੇਟ ਦੇ ਉੱਪਰ ਕਾਫੀ ਕਹ ਲਓ ਵੀ ਹੁਣ ਅੰਡਰ ਪ੍ਰੈਸ਼ਰ ਹੈਗੇ ਨੇ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਵਿਆਜ ਹੈਗੇ ਨੇ ਇਹ ਥੱਲੇ ਆਉਣੇ ਸ਼ੁਰੂ ਹੋ ਜਾਣਗੇ। ਸੋ ਮੈਂ ਸਭ ਨੂੰ ਇਹ ਨਿਵੇਦਨ ਕਰਨਾ ਔਰ ਕਹ ਲਓ ਵੀ ਰਿਕੁਐਸਟ ਕਰਨਾ ਵੀ ਜੇ ਤੁਸੀਂ ਹੈਗੇ ਹੋ ਮਾਰਕੀਟ ਦੇ ਵਿੱਚ ਘਰ ਲੈਣਾ ਚਾਹੁੰਦੇ ਜੇ ਤੇ ਜ਼ਿਆਦਾ ਵੇਟ ਵੀ ਨਾ ਕਰੋ ਵੀ ਜੇ ਅਸੀਂ ਕਹ ਲਓ ਵੀ ਜਦੋਂ ਵਿਆਜ ਬਹੁਤ ਹੀ ਘਟਣਗੇ ਉਦੋਂ ਅਸੀਂ ਆਵਾਂਗੇ ਤਾਂ ਫਿਰ ਕਹ ਲਓ ਵੀ ਜਿਹੜੇ ਸਾਰੇ ਹੋਰ ਵੀ ਹੈਗੇ ਤੁਹਾਡੇ ਵਰਗੇ ਸਾਰੇ ਵਰਗੇ ਜਿਹੜੇ ਵੇਟ ਕਰ ਰਹੇ ਨੇ ਉਹ ਫਿਰ ਸਭ ਇੱਕ ਟਾਈਮ ਆ ਜਾਂਦੇ। ਦੈਟ ਕੈਨ ਰੀਅਲੀ ਕਹ ਲਓ ਵੀ ਪੁੱਟ ਦ ਮਾਰਕੀਟ ਅੰਡਰ ਪ੍ਰੈਸ਼ਰ ਐਂਡ ਦੈਟ ਮੇ ਲੀਡ ਟੂ ਹਾਇਰ ਪ੍ਰਾਈਸਿਸ। ਸੋ ਇਸ ਵੇਲੇ ਜਿਨ੍ਹਾਂ ਨੇ ਘਰ ਨਹੀਂ ਲਏ ਔਰ ਸੋਚ ਰਹੇ ਨੇ ਤਾਂ ਜ਼ਿਆਦਾ ਕਹ ਲਓ ਵੀ ਵੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਇੰਟਰਸਟ ਰੇਟ ਕੱਟਸ ਦੀ ਗੱਲ, ਅਨਇੰਪਲੋਇਮੈਂਟ ਦੀ ਦਰ ਥੋੜੀ ਜਿਹੀ ਵਧਣੀ, ਇਸ ਮਹੀਨੇ ਦੀ ਪਿਛਲੇ ਮਹੀਨੇ ਦੀ ਜੁਲਾਈ ਦੀ ਜਿਹੜੀ ਜੌਬ ਰਿਪੋਰਟ ਆ ਉਹ ਵੀ ਡਾਊਨ ਆਈ ਆ, ਲੇਬਰ ਮਾਰਕੀਟ ਵੀ ਕੂਲ ਆ, ਵੱਡੀਆਂ ਕੰਪਨੀਆਂ ਹਜ਼ਾਰਾਂ ਜਿਹੜੀ ਇੰਪਲਾਈਜ਼ ਆ ਉਹ ਲੇ ਆਫ ਕੱਟ ਆਫ ਜੀ ਵੀ ਜਿਹੜੀਆਂ ਉਹ ਕਰ ਰਹੀਆਂ ਆ। ਸੋ ਇਸ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਮੌਰਗੇਜ ਇੰਡਸਟਰੀ ਆ ਜਾਂ ਮੌਰਗੇਜ ਦੇ ਉੱਤੇ ਤੁਸੀਂ ਕਿੱਦਾਂ ਦਾ ਅਸਰ ਜਿਹੜਾ ਉਹ ਦੇਖਦੇ ਆ? ਕੀ ਇੰਟਰਸਟ ਰੇਟ ਕੱਟਸ ਤੋਂ ਪਹਿਲਾਂ ਕੁਝ ਬੈਂਕ ਆਪਣੇ ਵਿਆਜ ਦਰ ਘਟਾਉਣੇ ਸ਼ੁਰੂ ਕਰ ਸਕਦੇ ਆ? ਕੀ ਇਦਾਂ ਦੀ ਕਦੀ ਨੌਬਤ ਆਉਂਦੀ ਆ ਕਿ ਪਹਿਲਾਂ ਫੈਡ ਘਟਾਊਗਾ ਫਿਰ ਹੀ ਬੈਂਕਾਂ ਨੇ ਘਟਾਉਣੇ ਹੁੰਦੇ ਆ? ਦੇਖੋ ਨਾਰਮਲੀ ਜਿਹੜੇ ਬੈਂਕਸ ਹੈਗੇ ਈਵਨ ਦੋ ਇਹ ਬੜੀ ਇੱਕ ਇੰਟਰਸਟਿੰਗ ਗੱਲ ਹੈਗੀ ਜਿਹੜਾ ਫੈਡ ਰੇਟ ਹੈਗਾ ਇਹਦਾ ਮੌਰਗੇਜ ਨਾਲ ਜ਼ਿਆਦਾਤਰ ਕਹ ਲਓ ਵੀ ਕੁਝ ਅਟੈਚਮੈਂਟ ਨਹੀਂ ਹੈਗੀ ਵੀ ਜੇ ਉਹਨਾਂ ਦੇ ਘਟਣਗੇ ਤਾਂ ਵਿਆਜ ਵੀ ਘਟਣਗੇ, ਬਟ ਜਿਹੜੇ ਬੈਂਕਸ ਹੈਗੇ ਆ ਦੇ ਫਾਲੋ ਈਚ ਅਦਰ। ਹੁਣ ਇੱਕ ਬੈਂਕ ਨੇ ਜੇ ਘਟਾਉਣੇ ਸ਼ੁਰੂ ਕਰਤੇ, ਅੱਜ ਤੁਸੀਂ ਕਰੋ ਕੋਈ ਵੱਡਾ ਬੈਂਕ ਆ ਗਿਆ, ਇੱਕ ਦੋ ਪਿੱਛੇ ਅਨਾਉਂਸਮੈਂਟ ਆਈਆਂ ਸੀਗੀਆਂ ਵੀ ਕੁਛ ਇੱਕ ਬੈਂਕ ਸੀਗੇ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ ਅਸੀਂ 4% ਦਾ ਵੀ ਆਫਰ ਕਰਾਂਗੇ। ਅੱਛਾ, ਪਰ ਉਹ ਫਿਕਸ ਮੌਰਗੇਜ ਨਹੀਂ ਸੀਗੀ, ਉਹ 5 ਸਾਲ ਦਾ ਸੀਗਾ ਵੀ 5 ਸਾਲ ਤੱਕ ਦੇਖਣੇ ਕੀ ਹੋਗਾ, ਉਸ ਤੋਂ ਬਾਅਦ ਅਸੀਂ ਇਹਨੂੰ ਫਿਕਸ ਕਰ ਦਾਂਗੇ। ਪਰ ਉਹਦੇ ਵਿੱਚ ਜਿਹੜੀਆਂ ਰਿਕੁਆਇਰਮੈਂਟ ਸੀਗੀਆਂ ਵੀ ਤੁਸੀਂ 40% ਤੋਂ ਜ਼ਿਆਦਾ ਡਾਊਨ ਦਿਓ, ਯਾਨੀ ਕਿ ਇੱਕ ਹੱਥ ਫੜਾਉਂਦੇ ਨੇ ਦੂਜਾ ਹੱਥੋਂ ਕੱਢ ਲੈਂਦੇ ਆ, ਇਹੋ ਜਿਹੀਆਂ ਗੱਲਾਂ ਹੈਗੀਆਂ। ਬਟ ਬੈਂਕਸ ਕੈਨ ਡਿਸਾਈਡ, ਉਹ ਡਿਸਾਈਡ ਕਰ ਸਕਦੇ ਹੈਗੇ, ਉਹਨਾਂ ਨੂੰ ਫੈਡ ਲੈਣਾ ਨਹੀਂ ਹੈਗਾ। ਬਟ ਮੋਸਟ ਲਾਈਕਲੀ ਉਹਨਾਂ ਨੇ ਆਪਣੀ ਗੇਮ ਵੀ ਖੇਡਣੀ। ਕੋਈ ਬੈਂਕ ਵੀ ਦੇਖੋ ਬਿਜ਼ਨਸ ਦੇ ਵਿੱਚ ਹੈਗੇ ਜੀ। ਬੈਂਕ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਆ ਉਹ ਆਪਣਾ ਦੇਖਦੇ ਸਾਨੂੰ ਇਹ 'ਚ ਕੀ ਫਾਇਦਾ ਹੈਗਾ। ਬਿਲਕੁਲ। ਸੋ ਓਵਰਆਲ ਉਹਨਾਂ ਦੀ ਪਾਲਿਸੀ ਹੈਗੀ ਹੈ ਵੀ ਅਸੀਂ ਉਸ ਹਿਸਾਬ ਨਾਲ ਪੈਸੇ ਵੰਡੇ ਵੀ ਸਾਨੂੰ ਫਾਇਦਾ ਹੋਵੇ। ਬਟ ਲਾਈਕ ਆਈ ਸੈਡ ਬਿਫੋਰ ਇਸ ਵੇਲੇ ਹਰ ਇੱਕ ਚੀਜ਼ ਅੰਡਰ ਪ੍ਰੈਸ਼ਰ ਚੱਲ ਰਹੀ ਹੈਗੀ ਹੈ ਔਰ ਵਿਆਜ ਵੀ ਇੱਕ ਨਾ ਆਪਣੇ ਵਾਸਤੇ ਰਾਹ ਲੱਭ ਰਹੇ ਕਿ ਅਸੀਂ ਕਿੱਧਰ ਨੂੰ ਜਾਈਏ। ਹੁਣ ਜਿੰਨਾ ਕੁ ਉੱਪਰ ਜਾਣਾ ਸੀ ਉਹ ਜਾ ਚੁੱਕੇ ਸੀਗੇ, ਅਸੀਂ ਤੇ ਆਲਮੋਸਟ 8 ਤੇ ਵੀ ਪਹੁੰਚ ਗਏ ਸੀਗੇ ਇੱਕ ਸਮੇਂ ਤੇ, ਹੈ ਨਾ। ਹੁਣ 7 ਦੀ ਗੱਲ ਛੱਡੋ, 6 ਤੇ ਵੀ ਆਉਣੇ ਸ਼ੁਰੂ ਹੈਗੇ। ਜੋ ਮੇਰਾ ਪਰਸਨਲ ਐਕਸਪੀਰੀਅੰਸ ਮੈਨੂੰ ਦੱਸਦਾ ਵੀ ਅਸੀਂ 5 ਵੀ ਸ਼ਾਇਦ ਦੇਖ ਸਕਦੇ ਹੈਗੇ ਜਲਦੀ। ਹਾਂ ਇਟ ਇਜ਼ ਵੈਰੀ ਪੋਸੀਬਲ। ਔਰ ਇਸੇ ਕਾਰਨ ਜਿਨ੍ਹਾਂ ਦੇ ਕਹ ਲਓ ਵੀ ਇਸ ਵੇਲੇ ਘਰਾਂ ਦੇ ਲੋਨ ਜਿਨ੍ਹਾਂ ਨੇ, ਪਰ ਇਹ 5% ਸਾਰਿਆਂ ਵਾਸਤੇ ਤਾਂ ਨਹੀਂ ਹੋਊਗਾ। ਕੁਆਲੀਫਿਕੇਸ਼ਨ ਤੇ ਡਿਪੈਂਡ ਕਰਦਾ ਭਾਜੀ, ਤੁਹਾਡਾ ਸਕੋਰ ਚੰਗਾ ਹੈ, ਇਨਕਮ ਚੰਗੀ ਹੈਗੀ ਹੈ, ਡਾਊਨ ਕਿੰਨਾ ਦੇ ਰਹੇ ਹੋ, ਡਾਊਨ ਤੁਸੀਂ ਕਿੰਨਾ ਦੇ ਰਹੇ ਹੋ, ਸਭ ਕੁਝ ਅੱਛਾ ਹੈਗਾ, ਸਟੇਬਲ ਹੈਗਾ, ਦੈਨ ਯੈਸ ਇਟ ਇਜ਼ ਪੋਸੀਬਲ। 5% ਮਿਲ ਸਕਦਾ ਹੈਗਾ। ਔਰ ਮੈਂ ਇਹ ਗੱਲ 5% ਦੀ ਮੈਂ ਤਾਂ ਕਹਿ ਰਿਹਾ ਵੀ ਜਿਨ੍ਹਾਂ ਨੇ ਹੁਣ ਲੋਨ ਕਰਾਇਆ, ਹਾਰਡ ਮਨੀ ਲੋਨ ਲਏ ਜਾਂ ਕਮਰਸ਼ੀਅਲ ਲੋਨ ਕਰਾਇਆ, ਉਹਨਾਂ ਦੇ ਵਿਆਜ ਕਈਆਂ ਦੇ 10% ਤੋਂ ਉੱਪਰ ਚੱਲ ਰਹੇ, ਕਿਉਂਕਿ ਕਈਆਂ ਨੇ ਕਰ ਲਏ। ਉਹਨਾਂ ਵਾਸਤੇ ਗੱਲ ਵਧੀ ਹੈਗੀ ਵੀ ਬੀ ਰੈਡੀ, ਆਪਣੇ ਡਾਕੂਮੈਂਟ ਸਹੀ ਰੱਖੋ ਔਰ ਬੀ ਪ੍ਰੀਪੇਅਰਡ। ਹੋ ਸਕਦਾ ਵੀ ਰੇਟ 5% ਜ਼ਿਆਦਾ ਟਿਕਣ ਨਾ। ਅੱਛਾ, ਕਿਉਂਕਿ ਇਲੈਕਸ਼ਨ ਦੀ ਗੇਮ ਹੈਗੀ ਹੈ, ਫਿਰ ਗੇਮ ਚੇਂਜ ਹੋ ਜਾਣੀ ਜਦੋਂ ਇੱਕ ਨਵੀਂ ਪਾਰਟੀ ਜਾਂ ਜੋ ਵੀ ਚਲੋ ਹੁਣ ਆਫਿਸ ਆਊਗਾ ਨੈਕਸਟ ਦੇ ਵਿੱਚ, ਉਹਨਾਂ ਨੇ ਇਹ ਗੇਮ ਉਦੋਂ ਤੱਕ ਖੇਲਣੀ, ਉਸ ਤੋਂ ਬਾਅਦ ਉਹਨਾਂ ਨੇ ਹੌਲੀ ਹੌਲੀ ਫਿਰ ਇਸ ਪਾਸੇ ਨੂੰ ਤੁਰ ਪੈਣਾ ਹੈ। ਸੋ ਇਹ ਜਿਹੜਾ ਵਿਆਜ ਦਾ ਕਹਿ ਲਓ ਵੀ ਗੱਲ ਅਸੀਂ ਕਰ ਰਹੇ ਹਾਂ ਵੀ ਜਦੋਂ ਇਹ ਥੋੜ੍ਹਾ ਬਹੁਤਾ ਘਟੂਗਾ, ਇਹ ਕਹਿ ਲਓ ਵੀ ਇਹ ਨਹੀਂ ਹੈਗਾ ਇੱਥੇ ਟਿਕਿਆ ਰਹੂਗਾ। ਸੋ ਇੱਕ ਟਾਈਮ ਆਊਗਾ, ਕਿਨੂੰ ਸੁਨਹਿਰੀ ਮੌਕਾ ਆਊਗਾ, ਪਰ ਤੁਸੀਂ ਆਪਣਾ ਤਿਆਰੀ ਜ਼ਰੂਰ ਰੱਖੋ। ਡੋਂਟ ਵੀ ਮੈਂ ਜਦੋਂ ਆਊਗਾ ਚਲੋ ਉਦੋਂ ਦੇਖ ਲਾਂਗੇ। ਸੋ ਇਹਦੇ ਬਾਰੇ ਜੇ ਕਿਸੇ ਨੂੰ ਸਵਾਲ ਹੋਵੇ, ਕਿਸੇ ਨੇ ਗੱਲਬਾਤ ਕਰਨੀ ਹੋਵੇ ਤੇ ਮੈਂ ਤਾਂ ਨੰਬਰ ਤੁਹਾਨੂੰ ਦੱਸ ਦਿੰਦਾ ਵੀ ਮੇਰਾ ਨੰਬਰ ਤੁਸੀਂ ਪਲੀਜ਼ ਨੋਟ ਕਰਕੇ ਰੱਖਿਓ। ਕਈ ਵਾਰੀ ਰਾਜਨ ਭਾਜੀ ਮੈਂ ਇਹ ਦੇਖਿਆ ਵੀ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਹੈਗਾ, ਅਸੀਂ ਇੱਕ ਭੈਣ ਭਰਾ ਦੀ ਬਹੁਤ ਹੈਲਪ ਕਰਨੇ ਆ ਔਰ ਇਹਦੇ ਨਾਲ ਸਾਡੀ ਵੀ ਬਹੁਤ ਹੈਲਪ ਹੁੰਦੀ ਹੈ। ਮੈਂ ਸਭ ਦਾ ਬਹੁਤ ਧੰਨਵਾਦ ਕਰਨਾ
ਵੀ ਨੰਬਰ ਕਈ ਦੋਸਤਾਂ ਨੇ ਸੇਵ ਕੀਤੇ ਹੁੰਦੇ, ਯਾਰ ਮੇਰੇ ਦੋਸਤ ਨੂੰ ਲੋੜ ਪੈਣੀ ਹੈ ਕਦੀ, ਜਾਂ ਉਹਨੇ ਕਦੀ ਕੱਲ ਨੂੰ ਕਾਲ ਲੈਣਾ ਤੇ ਉਹ ਕਾਲ ਕਰਨੀ ਹੈਗੀ, ਤੇ ਨੰਬਰ ਜੋੜ ਕੇ ਰੱਖ ਲਓ ਜੀ। ਨੰਬਰ ਹੈਗਾ 559 905 2575 559 905 2575 ਜੀ। ਜਦੋਂ ਹੁਣ ਇੰਟਰਸਟ ਰੇਟ ਥੱਲੇ ਆਉਣਗੇ, ਜੇ ਬਾਇਰ ਥੋੜਾ ਐਕਟਿਵ ਹੁੰਦਾ ਆ, ਕਿ ਸੈਲਰ ਲਈ ਵੀ ਹੁਣ ਗੁੱਡ ਓਪਰਚੁਨਿਟੀ ਆ ਜੂਗੀ? ਹਾਂਜੀ, ਬਹੁਤ ਅੱਛਾ ਸਵਾਲ ਤੁਹਾਡਾ। ਇੱਕ ਜਿਹੜਾ ਇਹਦੇ ਵਿੱਚ ਰਾਜ ਕਰੋ ਜਿਹੜਾ ਕੰਸਰਨ ਹੈਗਾ, ਜਿਹੜੇ ਅਸੀਂ ਸੋਚਦੇ ਹਾਂ ਵੀ ਯਾਰ ਜਦੋਂ ਹਰ ਗੱਲ ਸਹੀ ਚੱਲਦੀ ਹੋਵੇ ਨਾ, ਸਾਨੂੰ ਹਰ ਪੱਖੋਂ ਦੇਖਣੀ ਪੈਂਦੀ, ਯਾਰ ਇੰਨਾ ਸਭ ਕੁਝ ਸਹੀ ਚੱਲ ਰਿਹਾ, ਕੀ ਚੱਕਰ ਹੈਗਾ। ਹੁਣ ਜੇ ਵਿਆਜ ਥੱਲੇ ਆਉਂਦੇ ਨੇ ਤੇ ਘਰਾਂ ਦੀ ਮਾਰਕੀਟ ਦੇ ਚਾਂਸ ਹਜੇ ਵੀ ਹੈਗੇ ਵੀ ਸ਼ਾਇਦ ਇਹ ਥੋੜਾ ਬਹੁਤਾ ਅੱਛਾ ਹੋ ਜਾਊਗੀ, ਯਾਨੀ ਕਿ ਇਸ ਵੇਲੇ ਜੇ ਪ੍ਰਾਈਸ ਲੱਗੇ ਹੋਏ ਹੈ, ਲੋਕਾਂ ਨੇ ਥੋੜੇ ਬਹੁਤੇ ਘਟਾਏ ਹੈਗੇ, ਕਈਆਂ ਦੇ ਘਰ ਵੀਕ ਵੀ ਨਹੀਂ 6 ਮਹੀਨੇ ਲੱਗੇ ਹੋਏ ਹੈ, ਕੋਈ ਆਫਰ ਨਹੀਂ ਆ ਰਹੀ। ਪਰ ਜੇ ਵਿਆਜ ਘਟਦੇ ਫਿਰ ਦੈਟ ਮੀਨਸ ਦੇਰ ਬੀ ਮੋਰ ਬਾਇਰਸ, ਇਨਵੈਂਟੋਰੀ ਹਜੇ ਥੋੜੀ ਬਹੁਤ ਰੀਜ਼ਨੇਬਲੀ ਗੁੱਡ ਹੋ ਚੁੱਕੀ ਹੈਗੀ ਇਸ ਵੇਲੇ। ਠੀਕ ਹੈ, ਲੇਕਿਨ ਜਦੋਂ ਵਿਆਜ ਘਟਣਗੇ ਫਿਰ ਬਹੁਤ ਲੋਕਾਂ ਦਾ ਇੰਟਰਸਟ ਬਣ ਜਾਣਾ ਵੀ ਅਸੀਂ ਹੁਣ ਘਰ ਲੈ ਲਈਏ, ਪੇਮੈਂਟ ਸਹੀ ਬਣ ਗਈ, ਵੇਟ ਕਰਦੇ ਸੀ ਵੀ ਆ ਵਿਆਜ ਆ ਗਏ। ਬਟ ਦੇਖੋ ਉਹ ਵੇਟ ਕਰਨ ਵਾਲੇ ਵਿੱਚ ਹੋਰ ਬਹੁਤ ਹੈਗੇ ਨੇ, ਸੋ ਦੇਰ ਇਜ਼ ਏ ਗੁੱਡ ਚਾਂਸ ਕਿ ਜਿਹੜੇ ਘਰਾਂ ਦੇ ਪ੍ਰਾਈਸਿਸ ਹੈਗੇ ਆ ਥੋੜੇ ਬਹੁਤੇ ਹੋ ਸਕਦੇ ਆ ਵੀ ਜਿੱਥੇ ਅੱਜ ਹੈਗੇ ਥੋੜੇ ਜਿਹੇ ਇੰਪਰੂਵ ਕਰ ਜਾਣ। ਸੋ ਸੈਲਰ ਵਾਸਤੇ ਵੀ ਇਹ ਇਸ ਵੇਲੇ ਸਮਾਂ ਕਹੋ ਵੀ ਵਧੀਆ ਬਣਦਾ ਜਾਂਦਾ, ਥੋੜਾ ਚੇਂਜ ਹੁੰਦਾ ਜਾਂਦਾ ਵੀ ਉਹਨਾਂ ਵਾਸਤੇ ਵੀ। ਜਿਹਨਾਂ ਨੇ ਘਰ ਲਾਇਆ ਨਹੀਂ ਵਿਕ ਰਹੇ, ਮੈਂ ਕਹਾਂ ਬੀ ਪੇਸ਼ੈਂਟ, ਕੋਈ ਕਾਹਲੀ ਕਰਨ ਦੀ ਲੋੜ ਨਹੀਂ ਹੈਗੀ। ਜੇ ਤੁਹਾਡੀਆਂ ਪੇਮੈਂਟਾਂ ਸਹੀ ਬਣੀਆਂ ਹੋਈਆਂ ਦੇਈ ਜੋ, ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਤੁਸੀਂ ਘਰ ਦਾ ਪ੍ਰਾਈਸ ਮੰਗ ਰਹੇ ਹੋ ਉਹ ਤੁਹਾਨੂੰ ਮਿਲ ਸਕੇ। ਰਾਈਟ ਪ੍ਰਾਈਸ ਦੇ ਉੱਤੇ ਲਾਉਣਾ ਬਹੁਤ ਜ਼ਰੂਰੀ ਆ। ਜਦੋਂ ਆਪਾਂ ਕਈ ਵਾਰੀ ਜ਼ਿਆਦਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਫਰ ਨਹੀਂ ਜਿਹੜਾ ਉਹ ਕੋਈ ਆਉਂਦਾ, ਜਾਂ ਬਹੁਤ ਔਖਾ ਜਿਹੜਾ ਆ ਉਹ ਵਿਕਦਾ ਹੈਗਾ ਆ। ਸੋ ਇਹ ਸਾਰਾ ਕੁਝ ਜਿੱਦਾਂ ਹੁਣ ਇਹ ਚੱਲ ਰਿਹਾ, ਇੰਟਰਸਟ ਰੇਟ ਡਾਊਨ ਆ, ਜਿਨ੍ਹਾਂ ਨੂੰ ਤੁਸੀਂ ਹੁਣ ਕਹਿ ਰਹੇ ਹੋ ਵੀ ਰੀਫਾਈਨੈਂਸ ਦੇ ਲਈ ਰੈਡੀ ਰਹੋ, ਪੇਪਰ ਵਰਕ ਦੇ ਲਈ ਰੈਡੀ ਰਹੋ, ਕਿਹੜੇ ਪੇਪਰ ਵਰਕ ਦੀ ਤੁਸੀਂ ਗੱਲ ਕਰ ਰਹੇ ਆ, ਕੀ ਚੀਜ਼ ਜਿਹੜੀ ਉਹ ਰੈਡੀ ਹੋਵੇ? ਬਿਲਕੁਲ ਸਹੀ ਹੈ ਜੀ। ਹਾਂਜੀ, ਦੇਖੋ ਜਦੋਂ ਤੱਕ ਰੀਫਾਈਨੈਂਸ ਦੀ ਗੱਲ ਹੈ, ਕਈ ਵਾਰੀ ਅਸੀਂ ਵੀ ਕਈਆਂ ਨੇ ਲੋਨ ਕੀਤੇ ਆ, ਕਹਿੰਦੇ ਹੁਣ ਭਾਈ ਅਸੀਂ ਰੀਫਾਈਨੈਂਸ ਕਰਨਾ, ਰੀਜ਼ਨ ਹੁੰਦੇ ਆਪਣੇ ਤੇ ਉਹ ਕਹਿੰਦੇ ਭਾਈ ਹੁਣ ਤਾਂ ਲੋਨ ਹੋ ਗਿਆ, ਹੁਣ ਪੇਪਰਾਂ ਦੀ ਕੀ ਲੋੜ ਵੀ ਰੀਫਾਈਨੈਂਸ ਕਰ ਦਿਓ, ਤੁਹਾਡੇ ਕੋਲ ਹੈਗੇ ਪੇਪਰ ਉਹੀ ਲਾ ਦਿਓ ਪਹਿਲੇ ਯਾਰੇ। ਦੇਖੋ ਜਦੋਂ ਤੁਸੀਂ ਰੀਫਾਈਨੈਂਸ ਕਰਾਓਗੇ ਤੇ ਕੋਈ ਨਾ ਕੋਈ ਰੀਜ਼ਨ ਹੁੰਦਾ, ਜਾਂ ਤੁਸੀਂ ਪੈਸੇ ਕਢਾਉਣੇ ਹੁੰਦੇ ਆ, ਜਾਂ ਤੁਸੀਂ ਕਹ ਲਓ ਵੀ ਆਪਣੀ ਟਰਮ ਕਢਾਉਣੀ ਹੈ, ਪਹਿਲਾਂ 30 ਸਾਲ ਦੀ ਸੀਗੀ ਹੁਣ ਤੁਸੀਂ 15 ਸਾਲ ਦੀ ਕਰਾਉਣੀ ਹੈ, ਜਾਂ ਵਿਆਜ ਘੱਟ ਕੇ ਤੁਸੀਂ ਆਪਣੀ ਪੇਮੈਂਟ ਕਢਾਉਣੀ ਹੈ। ਪਰ ਜਦੋਂ ਵੀ ਤੁਸੀਂ ਰੀਫਾਈਨੈਂਸ ਕਰੋਗੇ ਬੈਂਕ ਵਾਸਤੇ ਉਹ ਤੁਹਾਡੀ ਇੱਕ ਨਵੀਂ ਫਾਈਲ ਬਣ ਜਾਂਦੀ ਹੈ। ਠੀਕ ਹੈ ਜੀ। ਇਹਦਾ ਮਤਲਬ ਵੀ ਅਸੀਂ ਫੇਰ ਤੁਹਾਡੇ ਕੋਲ ਸੇਮ ਡਾਕੂਮੈਂਟਸ ਮੰਗਾਂਗੇ, 2 years ਟੈਕਸ ਰਿਟਰਨਸ, ਕਾਪੀ ਆਫ ਦੀ ਕਰੰਟ ਮੌਰਗੇਜ ਸਟੇਟਮੈਂਟ, ਤੁਹਾਡੀਆਂ ਆਈਡੀਜ਼ ਜੇ ਤੁਸੀਂ ਜੌਬ ਕਰਦੇ ਹੋ, ਪੇ ਸਟਬਸ। ਹਾਂ, ਇਹ ਹੈ ਵੀ ਤੁਹਾਡੇ ਕੋਲ ਅਸੀਂ ਡਾਊਨ ਪੇਮੈਂਟ ਦੇ ਸਵਾਲ ਨਹੀਂ ਪੁੱਛਦੇ, ਵੀ ਬੈਂਕ ਸਟੇਟਮੈਂਟ ਕਈ ਨਹੀਂ ਮੰਗਦੇ ਕਿਉਂਕਿ ਤੁਸੀਂ ਘਰ ਆਲਰੇਡੀ ਲੈ ਲਿਆ ਹੋਇਆ। ਸੋ ਇੱਕ ਇਹ ਚੀਜ਼ ਨਹੀਂ ਅਸੀਂ ਮੰਗਦੇ, ਕਿ ਉਹ ਵੀ ਸਾਨੂੰ ਬੈਂਕ ਵਾਲੇ ਮੰਗਾਉਣਾ ਤਾਂ ਅਸੀਂ ਮੰਗਾ ਲਈਏ। ਬਟ ਅਦਰਵਾਈਜ਼ ਬਾਕੀ ਸਾਰੀਆਂ ਆਈਟਮਾਂ ਸੇਮ ਹੀ ਹੈਗੀਆਂ, ਵੀ ਤੁਹਾਨੂੰ ਆਪਣੀ ਇਨਕਮ ਪ੍ਰੂਵ ਕਰਨੀ ਪੈਣੀ ਹੈ, ਤੁਹਾਨੂੰ ਆਪਣੇ ਕ੍ਰੈਡਿਟ ਸਕੋਰ ਸਾਨੂੰ ਦੱਸਣਾ ਪੈਣਾ, ਅਸੀਂ ਤੁਹਾਡਾ ਪੁੱਲ ਕਰਾਂਗੇ ਰਿਪੋਰਟ ਵੀ ਕਿੰਨਾ ਹੈਗਾ। ਉਸ ਤੋਂ ਬਾਅਦ ਅਸੀਂ ਦੇਖਾਂਗੇ, ਫਿਰ ਅਸੀਂ ਤੁਹਾਨੂੰ ਸੁਜੈਸਟ ਕਰਨੇ ਆ, ਰਿਕਮੈਂਡ ਕਰਨੇ ਆ ਵੀ ਭਾਜੀ ਤੁਹਾਡੇ ਕੋਲ ਹੁਣ ਅੱਜ 20 ਸਾਲ ਦੀ ਵੀ ਆਪਸ਼ਨ ਹੈਗੀ ਹੈ, ਜਾਂ ਤੁਸੀਂ 30 ਸਾਲ ਦੀ ਛੱਡੋ, ਹੁਣ ਤੁਸੀਂ 15 ਸਾਲ ਦੀ ਕਰਾ ਲਓ। ਠੀਕ ਹੈ, ਇਹ ਸਾਰੀਆਂ ਅਸੀਂ ਆਪਸ਼ਨਸ ਕੰਸੀਡਰ ਕਰਨੇ ਆ, ਕਿਉਂਕਿ ਇੱਕ ਜੋ ਸਾਨੂੰ ਲਾਇਸੈਂਸ ਹੁੰਦਾ, ਸਾਡੀ ਇੱਕ ਫਿਕਟੀਸ਼ੀਅਸ ਡਿਊਟੀ ਜਿਹੜੀ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਆਪਣੇ ਕਲਾਇੰਟ ਦਾ ਤੁਸੀਂ ਭਲਾ ਜ਼ਰੂਰ ਕਰੋ। ਔਰ ਇੱਕ ਲਾਅ ਵੀ ਹੈਗਾ, ਉਹਦੇ ਵਿੱਚ ਲਿਖਿਆ ਹੋਇਆ ਸਾਨੂੰ ਕਿ ਜੇ ਇਹਨਾਂ ਦੀ ਕਿਸ਼ਤ ਨਹੀਂ ਘਟਦੀ ਜਾਂ ਇਹਨਾਂ ਦਾ ਫਾਇਦਾ ਜਾ ਰਿਹਾ, ਤੁਸੀਂ ਆਪਣਾ ਫਾਇਦਾ ਨਾ ਦੇਖੋ, ਵੀ ਕਲਾਇੰਟ ਦਾ ਫਾਇਦਾ ਦੇਖੋ, ਵੀ ਇਹਨਾਂ ਨੂੰ ਕਿਸ਼ਤ ਵਿੱਚ ਕੋਈ ਬਚਤ ਹੋ ਰਹੀ ਹੈ, ਟਰਮ ਵਿੱਚ ਕੋਈ ਬਚਤ ਹੋ ਰਹੀ ਹੈ, ਕੋਈ ਨਾ ਕੋਈ ਫਾਇਦਾ ਹੈਗਾ ਕਿ ਤੁਸੀਂ ਆਪਣਾ ਹੀ ਕਹ ਲਓ ਵੀ ਉੱਲੂ ਸਿੱਧਾ ਕੀਤਾ, ਚਲੋ ਇਹਨਾਂ ਨੂੰ ਗਾਂ ਕਰਕੇ ਆਪਣੇ ਕਮਿਸ਼ਨ ਤੇ ਧਿਆਨ ਰੱਖਣਾ, ਉਹ ਚੱਕਰ ਨਹੀਂ ਹੈਗਾ। ਸੋ ਵੀ ਆਰ ਵੈਰੀ ਮਾਈਂਡਫੁਲ ਅਬਾਊਟ ਇਟ। ਅਸੀਂ ਚੈੱਕ ਕਰਨੇ ਸਭ ਕੁਝ, ਤੁਹਾਡੇ ਨਾਲ ਸਲਾਹ ਕਰਨੇ ਆ, ਫਿਰ ਅਸੀਂ ਤੁਹਾਨੂੰ ਦਿੰਦੇ ਹਾਂ ਆਪਸ਼ਨ ਏ, ਆਪਸ਼ਨ ਬੀ, ਜਾਂ ਆਪਸ਼ਨ ਸੀ ਵੀ ਹੁੰਦੀ ਕਈ ਵਾਰੀ, ਤੁਸੀਂ ਡਿਸਾਈਡ ਕਰਨਾ ਹੈਗਾ। ਔਰ ਅਸੀਂ ਤੁਹਾਨੂੰ ਜਿਹੜੀ ਸਭ ਤੋਂ ਬੈਸਟ ਆਪਸ਼ਨ ਹੈ, ਕੋਸ਼ਿਸ਼ ਹੁੰਦੀ ਤੁਹਾਨੂੰ ਪਹਿਲਾਂ ਹੀ ਸਮਝਾ ਦਿਓ ਵੀ ਆਹ ਗੱਲ ਪਤਾ ਹੈਗੀ ਹੈ। ਸੋ ਯੈਸ, ਸੋ ਰੀਫਾਈਨੈਂਸ ਵਾਸਤੇ ਐਜ਼ ਫਾਰ ਐਜ਼ ਡਾਕੂਮੈਂਟਸ ਆਰ ਕੰਸਰਨਡ, ਸੇਮ ਡਾਕੂਮੈਂਟਸ ਐਕਸੈਪਟ ਫॉर ਮੇਬੀ ਅ ਬੈਂਕ ਸਟੇਟਮੈਂਟ। ਤੇ ਕਿੰਨੇ ਕੁ % ਆਪਾਂ ਜਦੋਂ ਦੇਖਦੇ ਹਾਂ ਵੀ ਤੁਹਾਡੇ ਜੋ ਕਰੰਟ ਮੌਰਗੇਜ ਰੇਟ ਚੱਲ ਰਿਹਾ ਆ, ਉਹ ਤੋਂ ਕਿੰਨਾ ਕੁ ਡਾਊਨ ਆਇਆ ਹੋਵੇ ਫਿਰ ਆਪਾਂ ਨੂੰ ਰੀਫਾਈਨੈਂਸ ਦਾ ਫਾਇਦਾ ਹੈ? ਦੇਖੋ ਰਿਕਮੈਂਡੇਸ਼ਨ ਜਿਹੜੀ ਹੈਗੀ ਹੈ ਓਵਰਆਲ ਹੋ ਗਈ, ਘੱਟ ਤੋਂ ਘੱਟ 1% ਦਾ ਤੁਹਾਨੂੰ ਮਿਨੀਮਮ ਫਾਇਦਾ ਹੋਵੇ। ਜੇ 2% ਦਾ ਹੋਵੇ ਤੇ ਬਹੁਤ ਹੀ ਵਧੀਆ ਹੈਗਾ। ਕਈ ਵਾਰੀ ਹੁੰਦਾ ਰਾਜੀ ਵਾਜੀ ਵੀ ਤੁਸੀਂ 30 ਸਾਲ ਦੀ ਮੌਰਗੇਜ ਕਰਾਈ ਸੀ, ਹੁਣ 2% ਵਿਆਜ ਘਟ ਗਿਆ, ਹੁਣ ਤੁਹਾਡੀ ਜਿਹੜੀ ਕਿਸ਼ਤ ਹੈਗੀ ਹੈ ਜਿਹੜੀ ਪਹਿਲਾਂ 30 ਸਾਲ ਦੀ ਸੀ, 15 ਸਾਲ ਦੀ ਵੀ ਉਹਦੇ ਲਾਗੇ ਸਾਗੇ ਬਣਦੇ, ਤੋਂ ਵਿੱਚੋਂ ਕਿੰਨੇ ਸਾਲ ਨਿਕਲ ਜਾਂਦੇ ਹੈਗੇ, ਸੋ ਵੱਧ ਰਹਿ ਜਾਂਦਾ। ਹਾਂ, 15 ਸਾਲ ਦੀ ਆਪਸ਼ਨ ਇੱਕ ਬੜੀ ਅੱਛੀ ਆਪਸ਼ਨ ਹੁੰਦੀ ਹੈ ਜੇ ਤੁਸੀਂ ਤੁਹਾਨੂੰ ਸੂਟ ਕਰਦੀ ਹੋਵੇ ਐਟ ਦਾ ਟਾਈਮ, ਤੇ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਜੇ ਤੁਸੀਂ ਕਰਾ ਸਕਦੇ ਹੋ 15 ਸਾਲ ਦਾ, ਤੇ ਕੋਸ਼ਿਸ਼ ਤੁਹਾਡੀ ਇਹ ਹੋਣੀ ਚਾਹੀਦੀ ਹੈ। ਐਜ਼ ਫਾਰ ਐਜ਼ ਕਿੰਨਾ ਵਿਆਜ ਘਟੇ, ਮਿਨੀਮਮ 1%,
ਉਸ ਤੋਂ ਉੱਪਰ ਜਿੰਨਾ ਚੱਲ ਜੇ ਹੂੰ ਇਟਸ ਬੈਟਰ ਫॉर ਯੂ। ਅੱਜ ਕੱਲ੍ਹ ਇਹ ਵੀ ਮੋਹਨ ਚੀਮਾ ਜੀ ਹੁੰਦਾ ਆ ਵੀ ਹਰ ਇੱਕ ਜਣਾ ਤਰ੍ਹਾਂ ਦੇ ਕੰਮ ਕਰਦਾ। ਕੋਈ ABC ਕੰਮ ਕਰ ਰਿਹਾ, ਉਹ ਕਹਿੰਦਾ ਚੱਲ ਮੈਂ ਤੇਰੇ ਲਈ ਆ ਵੀ ਫਾਈਲ ਭਰ ਦਿੰਦਾ, ਮੈਂ ਉਹ ਵੀ ਕਰ ਦਿੰਦਾ। ਬਾਅਦ ਦੇ ਵਿੱਚ ਜਦੋਂ ਮੌਕਾ ਆਉਂਦਾ ਆ, ਕਰੰਚ ਟਾਈਮ ਹੁੰਦਾ, ਸਿਚੁਏਸ਼ਨ ਆ ਜਾਂਦੀ ਆ, ਉਹ ਫੁੱਲਫਿਲ ਨਹੀਂ ਕਰ ਪਾਉਂਦੇ ਆਪਣੀ ਡਿਊਟੀਜ਼, ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੇ ਆ। ਸੋ ਅਜਿਹੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਜਾਂ ਪੁੱਛਣਾ ਚਾਹੁੰਦਾ ਆ ਵੀ ਕਿਉਂ ਇਹ ਜ਼ਰੂਰੀ ਆ ਵੀ ਇੱਕ ਪ੍ਰੋਫੈਸ਼ਨਲ ਰੀਅਲਟਰ ਫੁੱਲ ਟਾਈਮ ਮੌਰਗੇਜ ਵਾਲੇ ਲੋਨਸ ਵਾਲਿਆਂ ਦੇ ਨਾਲ ਹੀ ਇਹ ਕੰਮ ਜਿਹੜੇ ਕਰਵਾਏ ਜਾਣ। ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਜਸਟ ਲਾਈਕ ਜਿਵੇਂ ਇੱਕ ਜਨਰਲ ਡਾਕਟਰ ਹੁੰਦਾ ਜਿਹੜਾ ਕਹਿੰਦਾ ਵੀ ਮੈਂ ਤੁਹਾਡਾ ਹਰ ਇੱਕ ਚੀਜ਼ ਦਾ ਇਲਾਜ ਕਰ ਦੂੰਗਾ, ਭਾਵੇਂ ਸਰਜਰੀ ਹੋਵੇ ਉਹ ਵੀ ਮੈਂ ਕਰ ਦੂੰਗਾ, ਪਰ ਉਹ ਇੱਕ ਜਨਰਲ ਡਾਕਟਰ ਹੈਗਾ, ਕਰ ਸਕਦਾ ਸ਼ਾਇਦ ਥੋੜ੍ਹਾ ਬਹੁਤਾ ਕਰ ਸਕਦਾ, ਪਰ ਤੇ ਕੋਈ ਸਪੈਸ਼ਲਿਸਟ ਕੋ ਜਾਣਾ ਉਹਦਾ ਫਰਕ ਹੈਗਾ। ਹੁਣ ਜ਼ੈਂਡਰ ਮੌਰਗੇਜ ਜਾਂ ਰੀਅਲ ਏਸਟੇਟ ਇੰਕ ਦੇ ਵਿੱਚ ਅਸੀਂ ਸਾਡਾ ਜਿਹੜਾ ਵੀ ਕੰਮ ਹੈਗਾ ਉਹ ਜਾਂ ਤੇ ਮੌਰਗੇਜ ਨਾਲ ਜੁੜਦਾ ਹੈਗਾ ਜਾਂ ਰੀਅਲ ਏਸਟੇਟ ਨਾਲ ਜੁੜਦਾ ਹੈਗਾ। ਹੋਰ ਅਸੀਂ ਕੋਈ ਜਿਹੜਾ ਕੰਮ ਨੂੰ ਹੱਥ ਨਹੀਂ ਪਾਇਆ ਹੈਗਾ। ਰੀਜ਼ਨ ਬੀਇੰਗ ਵੀ ਅਸੀਂ ਚਾਹੁੰਦੇ ਹਾਂ ਵੀ ਜੇ ਕਿਸੇ ਬੰਦੇ ਨੇ ਮੌਰਗੇਜ ਕਰਾਉਣੀ ਹੈ ਵੀ ਉਹਨੂੰ ਮੁਸ਼ਕਿਲ ਨਾ ਹੋਵੇ, ਯਾਨੀ ਕਿ ਜੇ ਤੁਹਾਡੀ ਮੁਸ਼ਕਿਲ ਹੈ ਉਹਨੂੰ ਅਸੀਂ ਆਪਣੇ ਸਿਰ ਲੈਂਦੇ ਹਾਂ। ਇਹ ਮੈਂ ਗੱਲ ਮਨੋਂ ਕਹਿ ਰਿਹਾ, ਔਰ ਇਹੋ ਜੇ ਮੈਂ ਆਪਣੀ ਕਾਮਯਾਬੀ ਦਾ ਕੋਈ ਹਿੱਸਾ ਮੰਨਣਾ ਜ਼ਿੰਦਗੀ ਦੇ ਵਿੱਚ ਉਹ ਇਹ ਹੈਗਾ ਵੀ ਘਰੋਂ ਨਿਕਲੀ ਦੇ ਸਵੇਰੇ ਤਿਆਰ ਹੋ ਕੇ ਤੇ ਇਹੋ ਚਾਹੀਦਾ ਵੀ ਯਾਰ ਆਪਾਂ ਕਿਸੇ ਦੀ ਮਦਦ ਕਰਨ ਚੱਲੇ ਹਾਂ ਔਰ ਪੂਰੀ ਮਦਦ ਕਰਾਂਗੇ। ਸੋ ਕਈ ਵਾਰੀ ਇਹ ਹੋ ਜਾਂਦਾ ਵੀ ਯਾਰ ਮੇਰਾ ਫਲਾਣਾ ਦੋਸਤ ਹੈਗਾ, ਉਹਦਾ ਅੱਗੇ ਬੰਦਾ ਅਕਾਊਂਟੈਂਟ ਆ, ਉਹਦੇ ਕੋਲ ਵੀ ਲਾਇਸੈਂਸ ਹੈਗਾ, ਜਾਂ ਇੱਕ ਬੰਦੇ ਨੇ 4-5 ਤਰ੍ਹਾਂ ਦੇ ਕੰਮ ਰੱਖੇ ਹੋਏ ਨੇ, ਠੀਕ ਹੈ, ਸਾਰੇ ਕੰਮ ਕਰ ਲਾਂਗੇ। ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਪੋਸੀਬਲ ਹੈਗਾ, ਇਟ ਇਜ਼ ਪੋਸੀਬਲ, ਹਰ ਇੱਕ ਬੰਦਾ ਮਿਹਨਤ ਕਰਦਾ ਹੈਗਾ, ਬਟ ਜਿੱਥੋਂ ਤੱਕ ਮੌਰਗੇਜ ਜਾਂ ਰੀਅਲ ਏਸਟੇਟ ਦਾ ਕੰਮ ਹੈਗਾ ਇਹ ਬੜਾ ਇੱਕ ਸੈਂਸਿਟਿਵ ਜਿਹਾ ਕੰਮ ਹੈਗਾ। ਇਹਦੇ ਵਿੱਚ ਯੂ ਹੈਵ ਟੂ ਬੀ ਵੈਰੀ ਕੇਅਰਫੁਲ, ਵੈਰੀ ਮਾਈਂਡਫੁਲ ਵੀ ਇਹ ਨਾ ਵੀ ਫਾਈਲ ਲਾ ਦਿਓ, ਉੱਥੋਂ ਟਾਈਮ ਨਿਕਲ ਜਾਂਦਾ, ਐਸਕਰੋ ਦਾ ਟਾਈਮ ਆ ਗਿਆ ਵੀ 30 ਦਿਨ ਹੋ ਗਏ ਤੁਸੀਂ ਕਲੋਜ਼ ਕਰੋ ਤੇ 29ਵੇਂ ਦਿਨ ਪਤਾ ਚੱਲੇ ਵੀ ਫਾਈਲ ਕੰਪਲੀਟ ਨਹੀਂ ਹੋ ਰਹੀ ਕਿਉਂਕਿ ਇਹ ਪ੍ਰੋਬਲਮ ਚੱਲ ਰਹੀ ਹੈ ਜਾਂ ਤੁਹਾਡਾ ਫੋਨ ਨਹੀਂ ਚੁੱਕਿਆ ਜਾ ਰਿਹਾ, ਤੁਹਾਨੂੰ ਅਵੋਇਡ ਕੀਤਾ ਜਾ ਰਿਹਾ ਹੈਗਾ। ਸੋ ਡੀਲ ਵਿਦ ਅ ਪ੍ਰੋਫੈਸ਼ਨਲ ਕੰਪਨੀ। ਅਸੀਂ ਇਹ ਚੀਜ਼ ਦੀ ਬਹੁਤ ਮੈਂ ਹਮੇਸ਼ਾ ਸ਼ੁਰੂ ਤੋਂ ਰਿਕਮੈਂਡ ਕਰਨਾ ਵੀ ਗੋ ਟੂ ਅ ਪ੍ਰੋਫੈਸ਼ਨਲ ਵੀ ਜਿਹਦਾ ਇਹ ਕੰਮ ਹੈਗਾ, ਜਿਹਨੂੰ ਇਸ ਚੀਜ਼ ਦੀ ਪੂਰੀ ਨੌਲੇਜ ਹੋਵੇ। ਜਿਹੜਾ ਕੰਮ ਕਰਾ ਰਹੇ ਹੋ ਪ੍ਰੋਫੈਸ਼ਨਲ ਤੋਂ ਕਰਵਾਓ, ਪ੍ਰੋਫੈਸ਼ਨਲ ਤੋਂ ਕਰਾਓ। ਹਾਂ, ਉਹ ਤੁਹਾਡਾ ਨੰਬਰ ਦੱਸ ਦਿਓ ਹੁਣ ਨਾਲ ਹੀ। ਹਾਂਜੀ ਨੰਬਰ, ਹਾਂਜੀ ਜਿਹੜਾ ਨੰਬਰ ਹੈਗਾ ਜੀ 559 905 2575, ਇਹ ਮੇਰਾ ਡਾਇਰੈਕਟ ਕੰਟੈਕਟ ਨੰਬਰ ਹੈਗਾ। ਇਸ ਨੰਬਰ ਦੇ ਉੱਤੇ ਤੁਸੀਂ ਟੈਕਸਟ, ਵੌਇਸਮੇਲ, ਵੈਸੇ ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਆਪ ਹੀ ਫੋਨ ਚੁੱਕਾਂ ਕਿਉਂਕਿ ਜਦੋਂ ਤੁਸੀਂ ਕਾਲ ਕਰਦੇ ਹੋ ਸਾਡਾ ਤੁਹਾਡੇ ਨਾਲ ਪਿਆਰ ਵੱਧਦਾ, ਕਈ ਵਾਰੀ ਗੱਲਾਂ ਬਾਤਾਂ ਨਿਕਲਦੀਆਂ ਵੀ ਤੁਸੀਂ ਫਲਾਣੇ ਪਿੰਡ ਤੋਂ ਜੀ, ਅਸੀਂ ਫਲਾਣੇ ਪਿੰਡ ਤੋਂ ਹਾਂ, ਅਸੀਂ ਇੱਥੇ ਬਾਹਰਲੇ ਮੁਲਕਾਂ ਜਾ ਕੇ ਬੈਠੇ ਹਾਂ ਜੀ, ਜੇ ਕਿਸੇ ਦੀ ਕਾਲ ਆ ਜਾਂਦੀ ਹੈ ਦਿਲ ਸਾਡਾ ਬਹੁਤ ਖੁਸ਼ ਹੁੰਦਾ ਹੈਗਾ। ਸਾਨੂੰ ਤੁਸੀਂ ਚਾਂਸ ਵੀ ਦਿਓ, ਅਸੀਂ ਤੁਹਾਡੇ ਬਿਜ਼ਨਸ ਦੀ ਬੜੀ ਰਿਸਪੈਕਟ ਵੀ ਕਰਨੇ ਆ। ਤੁਸੀਂ ਕਾਲ ਕਰਦੇ ਹੋ, ਸਾਡਾ ਤੁਹਾਡੇ ਨਾਲ ਰਿਲੇਸ਼ਨਸ਼ਿਪ ਬਣਦਾ ਲੌਂਗ ਟਰਮ ਵਾਸਤੇ। ਅੱਜ ਵੀ ਕਈ ਵਾਰੀ ਜਾਈਦਾ ਕਿਤੇ ਫੰਕਸ਼ਨ 'ਤੇ ਕਈ ਵਾਰੀ ਛੋਟੇ ਨਿਆਣੇ ਆ ਜਾਂਦੇ ਆ, ਅੰਕਲ ਆਪਨੇ ਕੋਈ ਹਿੰਦੀ ਬੋਲਦਾ, ਕੋਈ ਪੰਜਾਬੀ ਬੋਲਦਾ, ਮੇਰੇ ਡੈਡੀ ਨੂੰ ਤੁਸੀਂ ਘਰ ਦਿੱਤਾ ਸੀ, ਛੋਟੇ ਸੀਗੇ, ਸਾਨੂੰ ਅੱਜ ਵੀ ਯਾਦ ਆ, ਅਸੀਂ ਉਹ ਕਮਰਾ ਸਾਡਾ ਤੁਸੀਂ ਬਣਾ ਦਿੱਤਾ ਸੀ, ਅਸੀਂ ਅੱਜ ਵੀ ਉਹਨੂੰ ਮਿਸ ਕਰਨੇ ਆ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਪਿਆਰ ਮੁਹੱਬਤ ਦੀਆਂ ਗੱਲਾਂ, ਜੀ ਬੜਾ ਖੁਸ਼ੀ ਹੁੰਦੀ ਹੈ ਵੀ ਲੋਕੀ ਸਾਨੂੰ ਯਾਦ ਕਰਦੇ ਆ। ਔਰ ਬੀਇੰਗ ਜਿਹੜੀ ਘਰ ਦੀ ਇਨਵੈਸਟਮੈਂਟ ਹੈ ਰਾਈ ਬਾਦੀ ਹਰ ਇੱਕ ਦੀ ਇੱਕ ਜ਼ਿੰਦਗੀ ਦੀ ਜਦੋਂ ਤੱਕ ਮੈਂ ਦੇਖਿਆ ਹੈਗਾ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ। ਅਸੀਂ ਬੜੇ ਲੱਕੀ ਹਾਂ ਕਿ ਸਾਨੂੰ ਇਹ ਆਪਸ਼ਨ ਮਿਲਦੀ ਹੈ। ਉੱਥੇ ਜਿੰਨੇ ਵੀ ਭੈਣਾਂ ਭਰਾਵਾਂ ਨਾਲ ਅਸੀਂ ਚਲੋ ਵੀ ਕੰਮ ਕੀਤਾ ਹੈਗਾ, ਅੱਜ ਸਾਨੂੰ ਉਹ ਇਹੋ ਗੱਲ ਕਹਿੰਦੇ ਭਾਈ ਥੈਂਕ ਯੂ। ਜਿਸ ਸਮੇਂ ਤੁਸੀਂ ਕਾਲ ਕੀਤਾ ਸਾਡੀ ਖੁਸ਼ੀ ਹੈ, ਸਾਡਾ ਘਰ ਬਣ ਗਿਆ, ਸਾਡੇ ਘਰ ਦੀ ਐਕੁਇਟੀ ਬਣ ਗਈ, ਯਾਨੀ ਕਿ ਅੱਜ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਵੀ ਮੈਂ ਘਰ ਲਿਆ ਸੀ, ਮੇਰੇ ਘਰ ਦੀ ਵੈਲਿਊ ਵਧ ਗਈ, ਜਾਂ ਜਦੋਂ ਅਸੀਂ ਘਰ ਲਿਆ ਸੀ ਉਦੋਂ ਵਿਆਜ ਬੜੇ ਘੱਟ ਸੀ, ਸਾਡੀ ਪੇਮੈਂਟ ਉਸ ਸਮੇਂ ਦੇ ਹਿਸਾਬ ਨਾਲ ਅੱਜ ਦੇ ਸਮੇਂ ਦੇਖੀਏ ਤੇ ਬੜੀ ਅੱਛੀ ਹੈਗੀ ਹੈ। ਸੋ ਇਹ ਕੰਮ ਹੈਗਾ। ਸੋ ਬੀ ਮਾਈਂਡਫੁਲ ਹੂ ਯੂ ਚੂਜ਼ ਫॉर ਯੂਰ ਮੌਰਗੇਜ ਐਂਡ ਰੀਅਲ ਏਸਟੇਟ। ਤੇ ਜਾਂਦੇ ਜਿਹੜੇ ਤੁਸੀਂ ਦੱਸਿਆ ਸੀਗਾ ਇਕਵਿਪਮੈਂਟ ਲੋਨਸ ਜਿਹੜੇ ਆ ਟਰੱਕਿੰਗ ਵਾਲੇ ਜਾਂ ਹੋਰ ਇਕਵਿਪਮੈਂਟ ਦੇ ਲਈ, ਉਹਨਾਂ ਕੰਪਨੀਆਂ ਦੇ ਲਈ, ਉਹਦੇ ਬਾਰੇ ਵੀ ਸ਼ੇਅਰ ਕਰ ਲਿਓ ਜਾਣਕਾਰੀ। ਹਾਂਜੀ, ਸੋ ਰਾਜ ਭਾਈ ਟਰੱਕਿੰਗ ਇੰਡਸਟਰੀ ਵਿੱਚ ਜਿਵੇਂ ਅਕਸਰ ਤੁਹਾਡੇ ਸ਼ੋਅ ਦੇ ਵਿੱਚ ਇਹ ਖਿੰਡਦਾ ਕਾਫੀ ਚੇਂਜਸ ਚੱਲ ਰਹੀਆਂ, ਕਈ ਪਾਸੋਂ ਕਿਹਾ ਜਾ ਰਿਹਾ ਵੀ ਜਿਹੜਾ ਕੰਮ ਥੋੜਾ ਘਟਿਆ ਹੈਗਾ, ਅਸੀਂ ਵੀ ਸਲੋ ਡਾਊਨ ਹੋਇਆ। ਹਾਂ, ਅਸੀਂ ਕਾਫੀ ਡੀਲ ਕਰਨੇ ਆ। ਮੇਰਾ ਟਰੱਕਿੰਗ ਇੰਡਸਟਰੀ ਨਾਲ ਵੀ ਬੜਾ ਜੁੜਦਾ ਨਾਮ ਹੈਗਾ ਕਿਉਂਕਿ ਸਾਡੇ ਕਾਫੀ ਕਲਾਇੰਟਸ, ਸਾਡੇ ਭੈਣ ਭਰਾ ਇਸ ਇੰਡਸਟਰੀ ਵਿੱਚ ਹੈਗੇ ਆ। ਔਰ ਜਿੱਥੋਂ ਤੱਕ ਇਕਵਿਪਮੈਂਟ ਫਾਈਨੈਂਸ ਦੀ ਗੱਲ ਹੈਗੀ ਹੈ, ਹਜੇ ਵੀ ਇਹ ਕੰਮ ਚੱਲ ਰਿਹਾ ਹੈਗਾ। ਕਈਆਂ ਨੇ ਦੇਖਿਆ ਵੀ ਠੀਕ ਹੈ ਅਸੀਂ ਉਦੋਂ 21 ਟਰੱਕ ਲਿਆ ਸੀ, ਕਈਆਂ ਨੇ 2-2 ਟਰੱਕ ਉਦੋਂ ਨਹੀਂ ਲਏ। ਹੁਣ ਜਿੰਨਾ ਕੋਈ ਇੱਕ ਟਰੱਕ ਸੀ ਕਹਿੰਦਾ ਯਾਰ ਹੁਣ ਮੈਨੂੰ ਟਰੱਕਾਂ ਦੀ ਪ੍ਰਾਈਸ ਬੜੀ ਵਧੀਆ ਮਿਲਦੀ ਪਈ ਹੈਗੀ ਹੈ, ਠੀਕ ਹੈ, ਮੈਂ ਇਸ ਨੂੰ ਚਲਾ ਸਕਣਾ, ਜਾਂ ਕੋਈ ਘਰੋਂ ਕੋਈ ਕਜ਼ਨ ਆ ਗਿਆ ਵੀ ਉਹਨੂੰ ਵੀ ਟਰੱਕ ਚਾਹੀਦਾ ਹੈਗਾ। ਸੋ ਜੇ ਕਿਸੇ ਨੇ ਨਵਾਂ ਯੂਜ਼ਡ
ਟਰੱਕ ਟ੍ਰੇਲਰ ਜਾਂ ਕੋਈ ਵੀ ਤਰ੍ਹਾਂ ਦਾ ਇਕਵਿਪਮੈਂਟ ਲੈਣਾ ਹੈਗਾ ਤੇ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ। ਸਾਡੀ ਕੰਪਨੀ ਜ਼ੈਂਡਰ ਕੈਪੀਟਲ ਕਾਰਪ ਇਸ ਕੰਮ 'ਚ ਮਾਹਿਰ ਹੈਗੀ ਹੈ। ਅਸੀਂ ਤੁਹਾਡੀ ਉਸ ਵਿੱਚ ਵੀ ਬਹੁਤ ਮਦਦ ਕਰ ਸਕਦੇ ਹਾਂ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਜੇ ਕੁਝ ਹੋਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਮਾਰਕੀਟ ਦੇ ਬਾਰੇ, ਲੋਨਸ ਬਾਰੇ ਜਾਂ ਕੋਈ ਵੀ ਹੋਰ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ? ਹਾਂਜੀ, ਦੇਖੋ ਜੀ, ਬੀਇੰਗ ਇਨ ਦਿਸ ਮਾਰਕੀਟ ਜਿਹੜਾ ਅਸੀਂ ਕੰਮ ਕਰਨੇ ਆ ਮੌਰਗੇਜ ਜਾਂ ਰੀਅਲ estate ਦਾ ਕੰਮ ਕਰਨੇ ਹੈਗੇ ਆ, ਮੈਂ ਬੜੀ ਤਰ੍ਹਾਂ ਪਹਿਲਾਂ ਵੀ ਕਿਹਾ ਸੀਗਾ ਵੀ ਜਿਹੜੀ ਇਹ ਇਨਵੈਸਟਮੈਂਟ ਹੈਗੀ ਹੈ ਇਹ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਊਗੀ। ਜਿੱਥੋਂ ਤੱਕ ਘਰਾਂ ਦਾ ਕੰਮ ਹੈਗਾ ਕਿ ਤੁਸੀਂ ਘਰ ਲੈਂਦੇ ਹੋ, ਜੇ ਤੁਸੀਂ ਕਿਰਾਏ ਤੇ ਰਹੋਗੇ ਤੇ ਕਿਸੇ ਦਾ ਕਿਰਾਇਆ ਦਿਓਗੇ। ਆਪਣਾ ਘਰ ਲੋਗੇ ਤੁਹਾਨੂੰ ਆਪਣਾਪਨ ਫੀਲ ਹੁੰਦਾ ਵੀ ਮੈਂ ਹੁਣ ਘਰ ਚੱਲਿਆ ਆਪਣੇ, ਇਸੇ ਕਾਰਨ ਨੂੰ ਘਰ ਕਹਿੰਦੇ ਨੇ ਵੀ ਮੈਂ ਆਪਣੇ ਘਰ ਜਾ ਰਿਹਾ ਹੈਗਾ। ਸੋ ਕੋਸ਼ਿਸ਼ ਕਰੋ, ਜੇ ਨਹੀਂ ਬਣ ਪਾਉਂਦਾ ਘਰ ਦਾ ਕੰਮ, ਤੁਸੀਂ ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਨੂੰ ਅਸੀਂ ਗਾਈਡ ਕਰਾਂਗੇ, ਤੁਹਾਨੂੰ ਅਸੀਂ ਸਹੀ ਕਹਿ ਲਓ ਵੀ ਰਾਹ ਵੀ ਪਾਸੇ ਵੀ ਤੁਸੀਂ ਆਹ ਕੰਮ ਕਰੋ ਤਾਂ ਕਿ ਤੁਹਾਡਾ ਜਿਹੜਾ ਘਰ ਦਾ ਲੋਨ ਆ ਉਹ ਹੋ ਸਕੇ। ਸੋ ਬਾਕੀ ਰਾਜੀਵ ਭਾਜੀ, ਮੈਂ ਪਹਿਲਾਂ ਹੀ ਸਾਨੂੰ ਸਤਿ ਸ਼੍ਰੀ ਅਕਾਲ ਕਹਿਣਾ, ਤੁਸੀਂ ਮੇਰੀ ਬਹੁਤ ਹੈਲਪ ਕਰਦੇ ਹੋ ਔਰ ਅੱਛੇ ਸਵਾਲ ਸਾਡੇ ਤੱਕ ਲੈ ਕੇ ਆਉਂਦੇ ਹੋ। ਮੈਂ ਪੰਜਾਬੀ ਰੇਡੀਓ USA ਦੇ ਸਭ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਕੋਸ਼ਿਸ਼ ਕਰੂੰਗਾ ਵੀ ਤੁਹਾਡੀ ਆਉਣ ਵਾਲੇ ਸਮੇਂ 'ਚ ਵੀ ਅੱਗੇ ਵੀ ਮੈਂ ਬਹੁਤ ਮਦਦ ਕਰ ਸਕਾਂ। ਇਹ ਜਾਂਦੇ ਸੌਰੀ, ਇੱਕ ਤੁਸੀਂ ਪ੍ਰਾਪਰਟੀ ਦੇ ਬਾਰੇ ਆਈ ਥਿੰਕ ਗੱਲ ਸ਼ੇਅਰ ਕਰਨੀ ਸੀਗੀ ਜਿਹੜੀ ਫ੍ਰੈਜ਼ਨੋ ਇਲਾਕੇ ਦੇ ਵਿੱਚ ਆ, ਜੇ ਤੁਸੀਂ ਉਹ ਵੀ ਦੱਸ ਦਿਓ। ਇੱਕ ਰੈਜ਼ੀਡੈਂਸ਼ੀਅਲ ਹੋਮ ਹਾਂਜੀ, ਦੋ ਪ੍ਰਾਪਰਟੀਆਂ ਹੈਗੀਆਂ। ਜਿਹੜੀ ਇੱਕ ਪ੍ਰਾਪਰਟੀ ਮੈਂ ਅੱਜ ਤੁਹਾਨੂੰ ਸ਼ੇਅਰ ਕਰਨਾ, ਜਿਹਦੇ ਅਸੀਂ ਲਿਸਟ ਕੀਤੀ ਹੈ ਰੀਸੈਂਟਲੀ। ਬਹੁਤ ਅੱਛਾ ਘਰ ਹੈ ਜੀ, 4 ਬੈਡਰੂਮ 3 ਬਾਥ ਦਾ ਘਰ ਹੈਗਾ, 2200 ਸਕੁਅਰ ਫੁੱਟ ਦਾ ਘਰ ਹੈ। ਇੱਕ ਬੈਡਰੂਮ ਥੱਲੇ, 3 ਬੈਡਰੂਮ ਉੱਪਰ। ਕਿ ਕਲੋਵਿਸ ਚ ਹੈ? 93722 ਜ਼ਿਪ ਕੋਡ ਹੈਗਾ ਜੀ, ਫ੍ਰੈਜ਼ਨੋ ਚ ਹੈਗਾ ਔਰ ਅੱਛੇ ਏਰੀਆ ਚ ਹੈਗਾ। 479 ਬੜਾ ਰੀਜ਼ਨੇਬਲੀ ਪ੍ਰਾਈਸ ਘਰ ਹੈਗਾ ਇਹਦਾ। ਇਹਨਾਂ ਨੇ ਇਹ ਜਿਹੜੇ ਪਹਿਲਾਂ ਜਿਹਨਾਂ ਦੇ ਓਨਰ ਸੀਗੇ, ਇਹਨਾਂ ਨੇ ਪਹਿਲਾਂ ਕਿਰਾਏ ਤੇ ਚੜਾਇਆ ਸੀ, 2.5 ਸਾਲ ਦਾ ਕਿਰਾਇਆ ਸੀਗਾ ਪਹਿਲਾਂ, ਪਰ ਇਹ ਹੁਣ ਵੀ ਕਿਰਾਏ ਚੜ ਸਕਦੀ। ਜੇ ਇਨਵੈਸਟਮੈਂਟ ਵਾਸਤੇ ਲੈਣੀ ਤਾਂ ਵੀ ਵਧੀਆ ਹੈਗੀ ਹੈ। ਠੀਕ ਹੈ। ਜੇ ਤੁਸੀਂ ਆਪਣੇ ਰਹਿਣ ਵਾਸਤੇ ਲੈਣੀ ਹੈ ਤਾਂ ਫਿਰ ਤੇ ਬਹੁਤ ਹੀ ਵਧੀਆ ਹੈਗਾ। ਘਰ ਦੇ ਵਿੱਚ ਸੋਹਣੇ, ਅੱਛਾ ਮਤਲਬ ਕਿ ਸੋਹਣਾ ਘਰ ਹੈਗਾ। ਸੋ ਜੇ ਕਿਸੇ ਦਾ ਕੋਈ ਸਵਾਲ ਹੋਵੇ, ਕਿਸੇ ਨੇ ਇਨਵੈਸਟ ਕਰਨਾ ਹੋਵੇ ਜਾਂ ਤੁਸੀਂ ਆਪ ਲੈਣਾ ਹੋਵੇ ਤਾਂ ਇਟ ਇਜ਼ ਅ ਗੁੱਡ ਪ੍ਰਾਪਰਟੀ। ਇੱਕ ਟਰੱਕ ਸਟਾਪ ਮੈਂ ਉਹਦੀ ਜਾਣਕਾਰੀ ਅਗਲੇ ਵੀਕ ਦਾਂਗੇ ਜਦੋਂ ਅਸੀਂ ਟਰੱਕ ਸਟਾਪ ਜਾਂ ਇਹ ਟਰੱਕ ਯਾਰਡ / ਰਿਪੇਅਰ ਸ਼ਾਪ ਹੈਗੀ ਔਰ ਬਹੁਤ ਇੰਡਸਟਰੀਅਲੀ ਜ਼ੋਨਡ। ਫੁੱਲੀ ਜ਼ੋਨਡ ਹੈਗੀ ਹੈ। ਲਾਈਟ ਇੰਡਸਟਰੀਅਲ ਦੇ ਵਿੱਚ ਤੁਸੀਂ ਰਿਪੇਅਰ ਦਾ ਕੰਮ, ਯਾਰਡ ਦਾ ਕੰਮ ਕਰ ਸਕਦੇ ਹੋ। ਵਿੱਚ ਇੱਕ ਛੋਟਾ ਜਿਹਾ ਘਰ ਵੀ ਹੈਗਾ, ਉਹਦਾ ਸਥਾਨ ਸੋ ਕਿਰਾਇਆ ਹੁੰਦਾ। ਸ਼ਾਪ ਹੈਗੀ ਹੈ, ਵੇਅਰ ਹਾਊਸ ਹੈਗਾ, ਆਫਿਸ ਹੈਗਾ ਔਰ ਡੀਸੈਂਟ ਏਰੀਆ 'ਚ ਹੈਗਾ। ਠੀਕ ਹੈ। ਇਹਦੀ ਜਾਣਕਾਰੀ ਮੈਂ ਨੈਕਸਟ ਵੀਕ ਦਊਂਗਾ ਕਿਉਂਕਿ ਇਹਦੀਆਂ ਬਹੁਤ ਕਾਲਾਂ ਆਉਣੀਆਂ ਕਿਉਂਕਿ ਸਾਡੀ ਇਹਦੇ ਵਿੱਚ ਬੜੀ ਡਿਮਾਂਡ ਹੁੰਦੀ ਹੈ ਭਾਜੀ। ਅਸੀਂ ਟਰੱਕ ਦਾ ਯਾਰ ਆਪਸ਼ਨ ਹੁੰਦੀਆਂ, ਲੋਕਾਂ ਕੋਲ ਮਨੀ ਪਈ ਹੁੰਦੀ, ਇਨਵੈਸਟ ਕਰਨੀ ਹੁੰਦੀ ਆ ਕਿਸੇ ਨਾ ਕਿਸੇ ਪਾਸੇ। ਹਾਂਜੀ, ਸੋ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਅਗਲੇ ਵੀਕ ਕਰਾਂਗੇ। ਸੋ ਨੰਬਰ ਇੱਕ ਵਾਰੀ ਫੇਰ ਸ਼ੇਅਰ ਕਰ ਲਿਓ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ ਜੀ, ਥੈਂਕ ਯੂ ਜੀ। ਸੋ ਦੇਖੋ ਜੀ, ਨੰਬਰ ਹੈਗਾ 5599052575। ਇਹ ਮੇਰਾ ਡਾਇਰੈਕਟ ਨੰਬਰ ਹੈਗਾ 559 905 2575 ਜੀ। ਮਿਹਰਬਾਨੀ, ਧੰਨਵਾਦ।